With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. Viewers, welcome back in our program. जी डॉक्टर साहब साडे कोल ईमेल आई है गुरप्रीत सिंह जी दी ਇਹ ਲਿਖਦੇ ਹਨ ਤੇ ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਡਾਕਟਰ ਅਮਰਜੀਤ ਸਿੰਘ ਸਪੀਚ ਐਟ ਸਟਾਕਟਨ ਫੂਡ ਫॉर ਸੋਲ. ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਡਾਕਟਰ ਹਰਸ਼ਿੰਦਰ ਕੌਰ ਤੋਂ ਬਾਅਦ ਡਾਕਟਰ ਅਮਰਜੀਤ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਭਰਪੂਰ ਤਕਰੀਰ ਲਈ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਹਾਂ. ਰੂਹ ਨੂੰ ਖੁਰਾਕ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ. ਸਿਰਫ 25 ਮਿੰਟਾਂ ਵਿੱਚ ਤੁਸੀਂ ਬੜੀ ਖੂਬਸੂਰਤੀ ਨਾਲ ਗੁਰਬਾਣੀ, ਸਿੱਖ ਇਤਿਹਾਸ ਅਤੇ ਅੱਜ ਦੀ ਸੱਭਿਆਚਾਰਕ, ਧਾਰਮਿਕ ਤੇ ਸਿਆਸੀ ਸਥਿਤੀ ਨੂੰ ਮੁੱਖ ਰੱਖਦਿਆਂ ਸਿੱਖ ਹੋਮਲੈਂਡ ਦੀ ਲੋੜ ਬਾਰੇ ਦੱਸਿਆ. ਵਾਹਿਗੁਰੂ ਨੇ ਤੁਹਾਨੂੰ ਬਹੁਤ ਸ਼ਕਤੀਸ਼ਾਲੀ ਤਕਰੀਰ ਕਰਨ ਦੀ ਸਮਰੱਥਾ ਦਿੱਤੀ ਹੈ. ਇਹ ਸਪੀਚ ਪੂਰੀ ਸਿੱਖ ਕੌਮ ਵਿੱਚ ਵੰਡਣੀ ਚਾਹੀਦੀ ਹੈ. ਪਰ ਡਾਕਟਰ ਹਰਸ਼ਿੰਦਰ ਕੌਰ ਦੇ ਜਵਾਬ ਨੇ ਮੇਰੇ ਮਨ ਵਿੱਚ ਉਤਸੁਕਤਾ ਪੈਦਾ ਕੀਤੀ ਹੈ ਕਿ ਤੁਸੀਂ ਆਪਣੀ ਸਪੀਚ ਤੋਂ ਬਾਅਦ ਡਾਕਟਰ ਹਰਸ਼ਿੰਦਰ ਕੌਰ ਨਾਲ ਵਿਚਾਰ ਚਰਚਾ ਕੀਤੀ ਸੀ ਇਸ ਮਸਲੇ ਤੇ? ਜੇ ਹਾਂ ਤਾਂ ਉਹਨਾਂ ਦਾ ਕੀ ਪ੍ਰਤੀਕਰਮ ਸੀ? ਹਾਲਾਂਕਿ ਉਹਨਾਂ ਦਾ ਜਵਾਬ ਕੋਈ ਖਾਸ ਮਾਇਨੇ ਨਹੀਂ ਰੱਖਦਾ. ਇਹ ਸਵਾਲ ਉਤਸੁਕਤਾ ਵਿੱਚੋਂ ਉਪਜਿਆ ਹੈ, ਤੁਸੀਂ ਟਾਲ ਵੀ ਸਕਦੇ ਹੋ. ਜੀ ਡਾਕਟਰ ਸਾਹਿਬ. ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ. ਇਹਨਾਂ ਨੇ ਸਾਨੂੰ ਪੂਨਾ ਮਹਾਰਾਸ਼ਟਰ ਤੋਂ ਲਿਖਿਆ ਜੀ. ਇਹ ਸਮੇਂ-ਸਮੇਂ ਲਿਖਦੇ ਨੇ ਔਰ ਲਗਾਤਾਰ ਇਸ TV 84 ਦੇ ਐਡਮਾਇਰਰ ਹੀ ਨਹੀਂ, ਮੈਂ ਇਹਨਾਂ ਨੂੰ ਸਮਝਦਾ ਵੀ ਇਹ ਸਾਡੇ ਪਹਿਲੇ ਦਿਨ ਤੋਂ ਹੀ ਸੰਗੀ ਸਾਥੀ ਨੇ. ਔਰ ਇਹਨਾਂ ਨੇ ਜਿਹੜਾ ਸਟਾਕਟਨ ਵਿਖੇ ਸਾਲਾਨਾ ਨਗਰ ਕੀਰਤਨ ਸੀ ਉਹਨਾਂ ਦਾ ਇਤਿਹਾਸਕ ਮੁਕਾਮ ਦੇ ਉੱਤੇ, ਉਸ ਸ਼ਾਮ ਨਗਰ ਕੀਰਤਨ ਐਤਵਾਰ ਹੁੰਦਾ ਹੈ, ਸੈਚਰਡੇ ਸ਼ਾਮ ਨੂੰ ਦੀਵਾਨ ਹੁੰਦਾ ਹੈ ਵੱਡਾ ਜੀ. ਉਸ ਦੇ ਵਿੱਚ ਡਾਕਟਰ ਹਰਸ਼ਿੰਦਰ ਕੌਰ ਨੂੰ ਵੀ ਉਹਨਾਂ ਨੇ ਇਨਵਾਈਟ ਕੀਤਾ ਹੋਇਆ ਸੀ ਔਰ ਆਫ ਕੋਰਸ ਸਾਡੀ TV 84 ਦੀ ਸਾਰੀ ਟੀਮ ਵੀ ਉੱਥੇ ਮੌਜੂਦ ਸੀ. ਔਰ ਉਹਦੇ 'ਚ ਕਾਫੀ ਅਸੀਂ ਆਲਰੇਡੀ ਪਹਿਲੇ ਸੈਗਮੈਂਟ 'ਚ ਇੱਕ ਵਾਰੀ ਡਿਸਕਸ ਕੀਤਾ ਵੀ ਹੈ. ਉੱਥੋਂ ਆ ਕੇ ਮੈਂ ਵੇਰਵੇ 'ਚ ਤਾਂ ਨਹੀਂ ਜਾਵਾਂਗਾ ਜੀ. ਸੋ ਕੁੱਲ ਮਿਲਾ ਕੇ ਕਾਫੀ ਖੇਡਣ ਦੀ ਕੋਸ਼ਿਸ਼ ਕੀਤੀ ਗਈ. TV 84 ਸ਼ਬਦ ਦੇ ਨਾਲ ਜਿਹਦਾ ਲੋਗੋ ਸੀ ਵੀ ਸਮੱਸਿਆ ਹੋਈ ਉਹਨਾਂ ਨੂੰ, ਜਿਸ ਚੈਨਲ ਨੇ ਉਹਨਾਂ ਨੂੰ ਨਾਲ ਜਿਹੜਾ ਹੈ ਉਹ ਕਰਨਾ ਸੀ. ਲੇਕਿਨ ਕੁੱਲ ਮਿਲਾ ਕੇ ਫਿਰ ਜਦੋਂ ਬੀਬੀ ਜੀ ਨੇ ਆਪਣੀ ਤਕਰੀਰ ਕੀਤੀ, ਜਿਹੜੀ ਕਿ ਬੇਸ਼ੱਕ ਸਾਡੀ ਆਡੀਓ ਰਿਕਾਰਡਿੰਗ ਪੂਰ ਹੈ ਕਿਉਂਕਿ ਦੂਸਰਿਆਂ ਦੇ ਕੈਮਰੇ ਇਸ ਕਿਸਮ ਦੇ ਸੀ ਕਿ ਵੀ ਉੱਥੇ ਥੋੜੀ ਜਿਹੀ ਟਸਲ ਵੀ ਸੀ, ਅੱਗੇ ਕੀ ਹੈ ਪਿੱਛੇ ਕੀ ਹੈ ਜੀ. ਸੋ ਕੁਆਲਿਟੀ ਪੂਰ ਹੈ, ਲੇਕਿਨ ਜਿਹੜੇ ਦਰਸ਼ਕ ਦੇਖਣਾ ਚਾਹਣ ਜਾਂ ਸੁਣਨਾ ਚਾਹਣ ਉਹਦੇ ਤੇ ਕੋਈ ਜਿਹੜਾ ਥਾਂ ਤੇ ਦੋਨੋਂ ਹੀ ਸਪੀਚਸ ਇਕੱਠੀਆਂ ਨੇ ਕਿਉਂਕਿ ਡਾਕਟਰ ਹਰਸ਼ਿੰਦਰ ਕੌਰ ਉਹਨਾਂ ਨੇ ਪਹਿਲਾਂ ਐਡਰੈਸ ਕੀਤਾ, ਉਸ ਤੋਂ ਬਾਅਦ ਮੈਂ ਐਡਰੈਸ ਕੀਤਾ.
ਸੋ ਉਹਦੇ 'ਚ ਉਹਨਾਂ ਨੇ ਜਿਸ ਤਰੀਕੇ ਦੇ ਨਾਲ, ਜਿਹਨੂੰ ਮੈਂ ਅਕਸਰ ਇਹ ਕਹਿੰਦਾ ਔਰ ਮੈਂ ਇਹ ਗੱਲ ਕਾਰਟਰੇਟ ਵੀ ਕਹੀ ਸੀ ਕਿ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਅੰਗਰੇਜ਼ੀ ਦੇ ਦੋਵੇਂ ਸ਼ਬਦ ਨੇ, ਇੱਕ ਹੈ ਸੈਲਫ ਐਨਾਲਿਸਿਸ, ਇੱਕ ਹੈ ਸੈਲਫ ਕੰਡੈਮਨੇਸ਼ਨ। ਪੰਜਾਬੀ 'ਚ ਅਸੀਂ ਕਹਾਂਗੇ ਇੱਕ ਆਪਾ ਪੜਚੋਲ, ਇੱਕ ਆਪਣੇ ਸਿਰ 'ਚ ਸਵਾ ਆਪਾ ਨਖੇਦੀ। ਤੇ ਹਮੇਸ਼ਾ ਸਵੈ ਪੜਚੋਲ ਤਾਂ ਚੰਗੀ ਹੁੰਦੀ ਹੈ, ਕੌਮਾਂ ਦੀ ਵੀ ਪੜਚੋਲ ਜਿਹੜੀ ਹੈ ਕੌਮਾਂ ਕਰਦੀਆਂ ਨੇ, ਅਸੀਂ ਕੀ ਖੱਟਿਆ, ਕੀ ਗਵਾਇਆ, ਕਿਵੇਂ ਅਸੀਂ ਬੈਟਰ ਕਰ ਸਕਦੇ ਹਾਂ। ਪਰ ਜਦੋਂ ਇੱਕ ਕਲਾਸ ਦਾ, ਇੱਕ ਵਰਗ ਦਾ, ਉਹ ਸਕਾਲਰਸ ਹੋਣ, ਪ੍ਰਚਾਰਕ, ਰਾਗੀ, ਢਾਡੀ, ਉਹਨਾਂ ਦਾ ਕੰਮ ਹੀ ਇਹ ਹੋਏ ਵੀ ਆਪਣੇ ਸਿਰ 'ਚ ਹੀ ਸਵਾਹ ਪਾਣੀ ਹੈ, ਹਰ ਗੱਲ ਲਈ ਅਸੀਂ ਦੋਸ਼ੀ ਹਾਂ ਕਿ ਜੀ ਅਸੀਂ ਸਿੱਖ ਨਹੀਂ ਹੈਗੇ ਇਸ ਲਈ ਸਾਨੂੰ ਕੁੱਟ ਪੈ ਰਹੀ, ਅਸੀਂ ਖਾਲਸੇ ਬਣ ਜਾਈਏ, ਖਾਲਿਸਤਾਨ ਆਪੇ ਬਣ ਜਾਏਗਾ, ਅਸੀਂ ਇਕੱਠੇ ਨਹੀਂ ਹੁੰਦੇ ਇਸ ਲਈ ਸਾਡਾ ਕੁਝ ਨਹੀਂ ਬਣਨਾ, ਸਾਡਾ ਕੋਈ ਲੀਡਰ ਹੀ ਨਹੀਂ ਹੈ। ਉਹਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖਲੋ ਕੇ ਅਸੀਂ ਕਹਿ ਰਹੇ ਹੁੰਦੇ ਜੀ ਸਾਡਾ ਕੋਈ ਲੀਡਰ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਤੁਹਾਡੇ ਲੀਡਰ ਨਹੀਂ ਨੇ? ਇਸ ਤੋਂ ਵੱਡੀ ਹੋਰ ਅਗਵਾਈ ਕੀ ਹੈ? ਜਿਹੜਾ ਗੁਰੂ ਪੰਥ ਜਿਹਨੂੰ ਅਰਦਾਸ ਕਰਦੇ ਆ, ਅਸੀਂ ਤਾਂ ਗੁਰੂ ਦੇ ਕਾਨਸੈਪਟ ਵੱਲ ਪਿੱਠ ਕਰਦੇ ਹਾਂ, ਜਿਨ੍ਹਾਂ ਨੇ ਕੱਲੇ ਸਿੱਖ ਨੂੰ ਜਿਹੜਾ ਉਸ ਅਕਾਲ ਪੁਰਖ ਨਾਲ ਜੋੜ ਕੇ ਲੀਡਰਸ਼ਿਪ ਦਾ ਜਿਹੜਾ ਉਹ ਰੋਲ ਦਿੱਤਾ। ਸਿੱਖ ਕੋਈ ਜਿਹੜਾ ਕ੍ਰਾਈਂਗ ਬੇਬੀ ਤਾਂ ਨਹੀਂ ਹੈ ਕਿ ਤੁਸੀਂ ਚੀਕਾਂ ਹੀ ਮਾਰਨੀਆਂ। ਤੁਹਾਡੇ ਜ਼ਿੰਮੇ ਹੈ ਵੀ ਤੁਸੀਂ ਅੱਗੇ ਵੱਧ ਕੇ ਜਿਹੜਾ ਉਹ ਲੀਡ ਲੈਣੀ। ਹਰ ਸਿੱਖ ਲੀਡਰ ਹੈ, ਔਰ ਲੀਡਰ ਦਾ ਮਤਲਬ ਹੀ ਇਹ ਹੈ ਕਿ ਭਾਈ ਜਿਸ ਦੇ ਅੰਦਰ ਪੂਰਨਤਾ ਜਿਹੜੀ ਸਤਿਗੁਰੂ ਦੀ, ਜਦੋਂ ਅਸੀਂ ਗੁਰੂ ਵੱਲ ਮੂੰਹ ਕਰਦੇ ਤੇ ਬਾਕੀ ਤਾਂ ਅਗਵਾਈ ਸਤਿਗੁਰੂ ਦਿੰਦੇ ਨੇ। ਲੇਕਿਨ ਇਹ ਇੱਕ ਫੈਸ਼ਨ ਬਣ ਗਿਆ, ਫੁੱਟ ਦੀ ਗੱਲ ਕਰੋ, ਫਲਾਣੇ ਦੀ ਕਰੋ, ਤੇ ਬੀਬੀ ਜੀ ਦਾ ਫਿਰ ਉਸ ਤੋਂ ਕਿਤੇ ਅੱਗੇ ਚਲੇ ਜਾਂਦੇ ਨੇ। ਉਹ ਤਾਂ ਪੰਜਾਬ ਸਿੱਖਾਂ ਨੂੰ ਐਡਰੈਸ ਕਰਕੇ ਹੀਜੜੇ ਤੇ ਨਪੁੰਸਕ ਤੇ ਇੱਦਾਂ ਦੇ ਸ਼ਬਦ ਜਿਹੜੇ ਆਮ ਜ਼ਬਾਨ ਦੇ ਵਿੱਚ ਮੈਨੂੰ ਹੁਣ ਕਹਿਣੇ ਪੈ ਰਹੇ ਨੇ, ਮੈਂ ਠੀਕ ਨਹੀਂ ਮਹਿਸੂਸ ਕਰਦਾ ਈਵਨ ਇੱਥੇ ਸ਼ਬਦ ਕਹਿਣੇ, ਕਿਉਂਕਿ ਇਹਨਾਂ ਦਾ ਕੋਈ ਸਬੰਧ ਨਹੀਂ ਹੈ ਗੈਰਤ ਜਾਂ ਅਣਖ ਦੇ ਨਾਲ। ਇਹ ਵੀ ਜਿਹੜੀ ਉਸ ਕਿਸਮ ਦੀ ਜਿਹੜੀ ਬਾਇਸ ਹੈ ਸੈਕਸ਼ੁਅਲਿਟੀ ਨੂੰ ਲੈ ਕੇ ਜਾਂ ਅਦਰਵਾਈਜ਼ ਇੱਕ ਨਸਲ ਜਿਹੜਾ ਵਿਚਾਰਿਆਂ ਨੂੰ ਹੀਜੜੇ ਬਣਾਇਆ। ਹੁਣ ਚਲੋ ਚੰਗੀ ਗੱਲ ਹੈ, ਉਹਨਾਂ ਦਾ ਕੀ ਕਸੂਰ ਹੈ? ਕੋਈ ਜੰਮਦਿਆ ਇਵੇਂ ਹੈ, ਟਰਾਂਸਜੈਂਡਰ ਹੈ, ਹੁਣ ਉਹਨਾਂ ਨੂੰ ਰੈਕਗਨੀਸ਼ਨ ਵੀ ਮਿਲ ਰਹੀ ਹੈ, ਪਾਸਪੋਰਟ ਵੀ ਸੈਪਰੇਟ ਉਹਨਾਂ ਦੇ ਨੇ, ਉਹਨਾਂ ਨੂੰ ਕਾਨੂੰਨਨ ਤੌਰ ਦੇ ਉੱਤੇ ਜਿਹੜਾ ਇੱਕ ਉਹਨੂੰ ਐਜ਼ ਦੇ ਆਰ। ਲੇਕਿਨ ਮਤਲਬ ਇਹ ਬੀਬੀ ਜੀ ਆਪਣੀ ਲਿਖਤ ਦਾ ਇਸਤੇਮਾਲ ਕਰਦੇ ਹੀ ਨੇ, ਪਰ ਉੱਥੇ ਵੀ ਉਹਨਾਂ ਨੇ ਉਹ ਕਹਿ ਕੇ ਸਾਰਾ ਕੁਛ ਹੀ ਜਿਹੜਾ ਸਿੱਖਾਂ ਦੇ ਨੂੰ ਜਿਹੜਾ ਆਪਣੇ ਆਪ 'ਚ ਜਿਹੜਾ ਉਸ ਦੇ ਲਈ ਸ਼ਰਮ ਮਹਿਸੂਸ ਕਰਾਉਣ ਵਾਲੀ ਲਾਈਨ ਤੇ ਹੀ ਰੱਖਿਆ। ਔਰ ਜ਼ਾਹਰ ਹੈ ਕਿ ਵੀ ਅਸਲੀ ਇਸ਼ੂਜ਼ ਵੱਲ ਉਹ ਆਏ ਨਹੀਂ। ਫਿਰ ਟੁਵਰਡਸ ਦਾ ਐਂਡ ਆਫ ਦਾ ਸਪੀਚ ਉਹਨਾਂ ਦੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾ, ਕਿਉਂਕਿ ਉਹ ਆਪਣੀਆਂ ਸਾਰੀਆਂ ਗੱਲਾਂ ਦੀ ਫਿਰ ਐਂਡੋਰਸਮੈਂਟ ਕਰਵਾਉਣਾ ਚਾਹੁੰਦੇ ਸੀ ਜੀ, ਜਕਾਰਾ ਛੱਡ ਕੇ ਦੱਸੋ ਹੁਣ ਤੁਸੀਂ ਆਹ ਨਹੀਂ ਕਰੋਗੇ ਤੇ ਉਹ ਨਹੀਂ ਕਰੋਗੇ, ਜਿਵੇਂ ਸਾਰੇ ਉੱਥੇ ਕੁੜੀ ਮਾਰ ਇਕੱਠੇ ਹੋਏ ਹੁੰਦੇ ਨੇ ਜੀ। ਲੇਕਿਨ ਫਿਰ ਜਿਹੜੇ ਗੱਲ ਦੀਵਾਨ 'ਚ ਬੈਠੇ ਸੀ ਉਹਨਾਂ ਨੂੰ ਵੀ ਰਿਅਲਾਈਜ਼ ਹੋਇਆ ਕਿ ਵੀ ਇਹ ਬੀਬੀ ਦਾ ਕੰਮ ਠੀਕ ਨਹੀਂ ਹੈ। ਸੋ ਜਵਾਬ ਤਾਂ ਉਹਨਾਂ ਨੇ ਫਿਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਲ ਹੀ ਚਾਰਜ ਫਿਰ ਇਹ ਦਿੱਤਾ। ਉਸ ਤੋਂ ਬਾਅਦ ਜਿਹੜਾ ਮੇਰਾ ਐਡਰੈਸ ਸੀ, ਸੋ ਉਹ ਦਰਸ਼ਕ ਦੇਖ ਸਕਦੇ ਨੇ। ਮੈਂ ਤਾਂ ਬੜੇ ਸਤਿਕਾਰਤ ਤਰੀਕੇ, ਪਰ ਇਹ ਪਤਾ ਸੀ ਬੀਬੀ ਜੀ ਨੂੰ ਵੀ ਪਤਾ ਸੀ ਕਿ ਵੀ ਇਹ ਸਾਰਾ ਕੀ ਹੈ। ਸੋ ਇੰਨੀ ਕਾਮਨ ਕਟਸੀ ਵੀ ਨਹੀਂ ਉੱਥੇ ਹੀ। ਪਹਿਲਾਂ ਤਾਂ ਉਹ ਵਕਤ ਹੀ ਪਹਿਲਾਂ ਲੈਣਾ ਚਾਹੁੰਦੇ ਸੀ ਕਿ ਜੀ ਉਹਨਾਂ ਤੋਂ ਪਹਿਲਾਂ ਹੋਏ ਜੀ ਮੈਂ ਥੱਕੀ ਹੋਈ ਹਾਂ, ਮੈਂ ਇੱਧਰ ਹਾਂ, ਮੈਂ ਉੱਧਰ ਹਾਂ। ਉਹਦਾ ਮਤਲਬ ਹੀ ਇਹ ਸੀ। ਪਰ ਫਿਰ ਇੰਨੀ ਕਟਸੀ ਵੀ ਨਹੀਂ ਉਹਨਾਂ ਨੇ ਦਿਖਾਈ ਵੀ ਦੀਵਾਨ 'ਚ ਬਹਿ ਕੇ ਜੋ ਕਿਹਾ ਉਹਦਾ ਸੁਣ ਅੱਗੋਂ ਉੱਥੋਂ ਹੀ ਖਿਸਕਣ ਦੀ ਕੀਤੀ। ਜਿਹੜਾ ਟੀਵੀ ਚੈਨਲ ਲਾਇਆ ਸੀ ਉਹਨਾਂ ਨੇ ਵੀ ਨਾਲ ਦੀ ਨਾਲ ਆਪਣੇ ਉਹ ਮਾਈਕ ਪੱਟੇ ਤੇ ਉਹ ਵੀ ਬਾਹਰ। ਤੁਸੀਂ ਕਹੀ ਜਾਓ ਜੀ ਇਹ ਪੱਤਰਕਾਰਤਾ ਹੁੰਦੀ ਹੈ, ਇਹ ਬੜਾ ਵਧੀਆ, ਅਸੀਂ ਤਾਂ ਸਾਰੇ ਵਿਊ ਦਿੰਦੇ ਹਾਂ ਜੀ, ਅਕਾਲੀ ਵੀ ਦਿੰਦੇ ਆ ਜੀ, ਅਮਰਿੰਦਰ ਨੂੰ ਵੀ ਦਿੰਦੇ ਆ ਜੀ, ਫਲਾਣੇ ਨੂੰ ਵੀ ਦਿੰਦੇ ਆ ਜੀ। ਤੇ ਫਿਰ ਸਾਡੀ ਵਾਰੀ ਕੀ ਹੁੰਦਾ? ਇਹ ਗੱਲ ਪਹਿਲੀ ਵਾਰੀ ਨਹੀਂ ਹੋਈ ਹੈ, ਯੂਬਾ ਸਿਟੀ ਹੋਈ ਹੈ, ਉਸ ਤੋਂ ਪਹਿਲਾਂ ਹੋਰ ਥਾਵਾਂ ਦੇ ਉੱਤੇ ਜਿਹੜਾ ਇਹ ਮੁਕਾਮ ਦੇ ਉੱਤੇ ਹੋਈ ਹੈ। ਸੋ ਮੈਂ ਸਮਝਦਾ ਵੀ ਚਲੋ ਤੁਹਾਡੀਆਂ ਆਪਣੀਆਂ ਕਿੱਥੇ ਲਾਇਲਟੀਜ਼ ਲਾਈਕ ਕਰਦੀਆਂ, ਤੁਹਾਡੀ ਬ੍ਰੈਡ ਬਟਰ ਕਿੱਥੋਂ ਆਉਂਦੀ ਹੈ, ਅਸੀਂ ਨਹੀਂ ਕਹਿਣਾ ਚਾਹੁੰਦੇ, ਪਰ ਫਿਰ ਕਲੇਮ ਨਾ ਕਰੋ ਕਿ ਜੀ ਅਸੀਂ ਕਰਦੇ। ਔਰ ਹਰਸ਼ਿੰਦਰ ਕੌਰ ਨੇ ਆਪਣਾ ਕੱਲ ਹੀ ਆਪਣੇ ਵੀਰ ਬਲਜਿੰਦਰ ਸਿੰਘ, ਅਸੀਂ ਕੱਲ ਸ਼ਾਮ ਡਾਕਟਰ ਸਾਹਿਬ ਦੇ ਘਰ ਇਕੱਠੇ ਸੀ ਡਿਨਰ ਤੇ ਜੀ, ਤੇ ਉਹਨਾਂ ਨੇ ਵੀ ਕਿਹਾ, ਉਹਨਾਂ ਨੇ ਕਿਹਾ ਜੀ ਹੁਣ ਤੱਕ ਸਾਰੇ ਹੀ ਡਾਕਟਰ ਹਰਸ਼ਿੰਦਰ ਕੌਰ ਨੂੰ ਜੋ ਵੀ ਉਹ ਕੰਮ ਉੱਥੇ ਕਰਦੇ ਨੇ ਜਾਂ ਫੀਮੇਲ ਇਨਫੈਂਟੀਸਾਈਡ ਤੇ ਉਹਨਾਂ ਦਾ ਕਰਦੇ ਸੀ ਕਿ ਵੀ ਸਟਾਕਟਨ ਤੋਂ ਬਾਅਦ ਜਦੋਂ ਤੁਸੀਂ ਚੈਲੰਜ ਕੀਤਾ ਜਾਂ ਉਹਨੇ ਕਿਹਾ ਵੀ ਹੁਣ ਕ੍ਰਿਟਿਸਿਜ਼ਮ ਉਹਨਾਂ ਦਾ ਫੇਸਬੁੱਕ ਤੇ ਦੂਜੇ ਤੀਜੇ ਕੁਆਇਟ ਨੈਗੇਟਿਵ ਵੀ ਆ ਗਿਆ। ਇਹ ਨਹੀਂ ਹੈ ਵੀ ਅਸੀਂ ਕੋਈ, ਮੈਨੂੰ ਹੁਣ ਇਹਨਾਂ ਨੇ ਲਿਖਿਆ ਕਹਿਣਾ ਪੈਂਦਾ, ਮੈਨੂੰ ਇਹ ਕੋਈ ਖੁਸ਼ੀ ਨਹੀਂ ਹੁੰਦੀ ਕਿ ਮੈਂ ਕਿਸੇ ਬਾਰੇ ਕੋਈ ਗੱਲ ਕਵਾਂ, ਪਰ ਜਦੋਂ ਕੋਈ ਕਿਸੇ ਦਾ ਨੁਮਾਇੰਦਾ ਬਣ ਜਾਂਦਾ ਹੈ ਕਿਸੇ ਨੈਗੇਟਿਵਿਟੀ ਦਾ, ਦੈਨ ਤੁਹਾਡਾ ਫਰਜ਼ ਵੀ ਹੁੰਦਾ ਹੈ ਵੀ ਤੁਸੀਂ ਆਪਣੇ ਸਟੈਂਡ ਨੂੰ ਘੱਟੋ ਘੱਟ ਜ਼ਰੂਰ ਕਲੀਅਰ ਕਰੋ। ਸੋ ਅਸੀਂ ਆਪਣੇ ਰਿਸਪੌਂਸ ਦੇ ਵਿੱਚ ਕਿ ਭਾਈ ਇਹ ਗੁਲਾਮੀ ਦੀਆਂ ਅਲਾਮਤਾਂ ਨੇ ਜੋ ਨਜ਼ਰ ਆ ਰਿਹਾ ਹੈ, ਜੋ ਸਾਹਮਣੇ ਹੈ, ਜਿਸ ਹੀ ਕੀ ਸਰਕਾਰ ਤਿਸ ਹੀ ਕਾ ਸਭ ਕੋਏ, ਇਹ ਗੁਲਾਮਾਂ ਦੇ ਉਹ ਜਿਹੜੀਆਂ ਨੇ ਅਲਾਮਤਾਂ ਦੇ ਵਿੱਚ ਹੀ ਹੈ ਜੋ ਕੁਛ ਪੰਜਾਬ 'ਚ ਵਾਪਰ ਰਿਹਾ।
ਡਰੱਗਸ ਕੌਣ ਲੈ ਕੇ ਆ ਰਿਹਾ ਹੈ, ਕੌਣ ਜਿਹੜਾ ਜਿਹਨੇ ਸਿਸਟੇਮੈਟਿਕਲੀ ਪੰਜਾਬ 'ਚ ਫੈਮਿਲੀ ਪਲੈਨਿੰਗ ਥੋਪੀ ਹੈ, ਲੈ ਦੇ ਕੇ ਸਾਰੀਆਂ ਸਰਕਾਰੀ ਤਾਕਤਾਂ ਨੇ ਜਿਹੜੀਆਂ ਇਸ ਦੇ ਲਈ ਜ਼ਿੰਮੇਵਾਰ ਨੇ। ਔਰ ਜਿਵੇਂ ਇਹਨਾਂ ਨੇ ਪੁੱਛਿਆ ਵੀ ਉਹਨਾਂ ਦਾ ਪ੍ਰਤੀਕਰਮ ਕੀ ਸੀ, ਪ੍ਰਤੀਕਰਮ ਤਾਂ ਇਹ ਸੀ ਕਿ ਬੀਬੀ ਜੀ ਜਿਹਨੂੰ ਕੀ ਕਹਿੰਦੇ ਹੁੰਦੇ ਨੇ ਕਈ ਵਾਰੀ ਪੰਜਾਬੀ 'ਚ, ਜਿਹਨੂੰ ਕਹਿੰਦੇ ਵੀ ਫਲਾਂ ਇਹ ਦੇਖ ਉੱਡ ਜਾ ਹੁਣ, ਸੋ ਬੀਬੀ ਜੀ ਤਾਂ ਬੋਲ ਕੇ ਦੀਵਾਨ 'ਚੋਂ ਉੱਡ ਗਏ। ਪ੍ਰਤੀਕਰਮ ਕਿਹਨੇ ਦੇਣਾ ਸੀ, ਕਿਹਨੇ ਸੁਣਨਾ ਸੀ। ਸੋ ਇਹਨਾਂ ਦਾ ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਬ੍ਰੇਕ ਵਿਊਅਰਸ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।